ਅਗਲੀ ਖਬਰ ਵੱਲ ਚੱਲੀਏ ਤੇ ਇੱਕ ਬਾਈ ਪਾਰਟੀਸ਼ਨ ਗਰੁੱਪ ਆਫ ਯੂਐਸ ਸੈਨੇਟਰਸ ਜਿਹੜੇ ਆ ਉਹਨਾਂ ਨੇ ਪ੍ਰਪੋਜ਼ ਕੀਤਾ ਇੱਕ ਬਿੱਲ ਉਹ ਲੈ ਕੇ ਆ ਰਹੇ ਆ। ਮੋਸਟ ਪ੍ਰੋਬਬਲੀ ਇਹ ਪ੍ਰੈਜ਼ੀਡੈਂਟ ਟਰੰਪ ਹੁਣੀ ਜੋ ਬਿੱਲ ਆ ਇਸ ਨੂੰ ਪੁਸ਼ ਕਰ ਰਹੇ ਆ। ਇਹਦੇ ਵਿੱਚ ਪਹਿਲਾਂ ਤਾਂ ਕਿਹਾ ਗਿਆ ਸੀ ਵੀ 500% ਟੈਰਿਫ ਲਾਇਆ ਜਾਊਗਾ। ਹੁਣ ਇਹ ਕਹਿੰਦੇ ਆ ਵੀ 100% ਟੈਰਿਫ ਉਹਨਾਂ ਮੁਲਕਾਂ ਦੇ ਉੱਤੇ ਲਾਇਆ ਜਾਊਗਾ ਜਿਹੜੇ ਰਸ਼ੀਅਨ ਤੇਲ ਤੇ ਗੈਸ ਨੂੰ ਖਰੀਦਣਗੇ। ਸੋ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਆ ਜਿਨ੍ਹਾਂ ਦੇ ਨਾਂ ਆਏ ਹੈਗੇ ਆ ਇੰਡੀਆ, ਚਾਈਨਾ, ਸਲੋਵਾਕੀਆ, ਹੰਗਰੀ ਤੇ ਐਜ਼ਰਬਾਈਜਾਨ ਹੈਗੇ ਆ। ਸੋ ਐਡੀਸ਼ਨਲ ਜਿਹੜੇ ਸੈਂਕਸ਼ਨਸ ਆ ਉਹ ਰਸ਼ੀਅਨ ਆਫੀਸ਼ੀਅਲਸ ਦੇ ਉੱਤੇ, ਉਹਨਾਂ ਦੀਆਂ ਬੈਂਕਸ, ਪ੍ਰੋਜੈਕਟਸ ਦੇ ਉੱਤੇ, ਸ਼ੈਡੋ ਫਲੀਟ, ਇਹ ਸਾਰਿਆਂ ਦੇ ਉੱਤੇ ਲਾਏ ਜਾਣਗੇ। ਜੀ ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਉਹ ਜਿਹੜੀ ਇੱਕ ਵੀਡੀਓ ਤੇ ਆਡੀਓ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਦਿਖਾਉਂਦੇ ਆ, ਜਿਸ ਦੇ ਵਿੱਚ ਇਹ ਜਿਹੜਾ ਬਾਈ ਪਾਰਟੀਜ਼ਨ ਗਰੁੱਪ ਵਾਲੇ ਲਾਅ ਮੇਕਰਸ ਆ ਉਹ ਇਸੇ ਚੀਜ਼ ਬਾਰੇ ਗੱਲ ਕਰ ਰਹੇ ਹੈਗੇ। ਸੋ ਇਹ ਬੜਾ ਇੰਪੋਰਟੈਂਟ ਆ ਇਸ ਚੀਜ਼ ਦੀ ਬਾਰੇ ਜਿਹੜਾ ਉਹ ਜਾਣਨਾ ਤੇ ਦੇਖਣਾ ਵੀ ਕੀ ਕੁਛ ਇਸ ਮੌਕੇ ਜਿਹੜਾ ਉਹ ਹੋ ਰਿਹਾ ਹੈਗਾ ਆ। ਤੇ ਆਓ ਆਪਾਂ ਜਿਹੜਾ ਇਸ ਨੂੰ ਪਲੇ ਕਰਦੇ ਆ ਤੇ ਸੁਣਦੇ ਆ ਹੋਰ ਉਹ ਕੀ ਕਹਿੰਦੇ ਨੇ। It imposes tariffs that are targeted, narrowly limited to the 5 major purchasers up to 100%, with waiver authority that is narrowly tailored and constricted. And those 5 major purchasers right now of oil are China, India, Slovakia, Hungary, Azerbaijan. And on gas purchasers, it makes an exception for the purchasers who are buying less than 15% of total Russian natural gas imports and are taking significant steps to reduce their purchases. So our European allies are not targeted here. ਜੀ, ਸੋ ਇਹ ਜਿਹੜੇ ਗਰੁੱਪ ਨੇ ਅਨਾਉਂਸ ਜਿਹੜਾ ਉਹ ਕੀਤਾ ਆ ਵੀ ਜਿੱਦਾਂ ਦੱਸਿਆ ਚਾਈਨਾ, ਇੰਡੀਆ, ਸਲੋਵਾਕੀਆ, ਅਜ਼ਰਬਾਈਜਾਨ, ਇਹਨਾਂ ਮੁਲਕਾਂ ਦੇ ਉੱਤੇ 100% ਤੱਕ ਜਿਹੜਾ ਟੈਰਿਫ ਹੋਊਗਾ। ਯੂਰਪੀਅਨ ਐਲਾਈਜ਼ ਨੂੰ ਇਹਨਾਂ ਨੇ ਜਿਹੜਾ 15% ਤੋਂ ਘੱਟ ਵਾਲੀ ਜਿਹੜੀ ਐਕਸੈਪਸ਼ਨ ਆ ਉਹ ਦਿੱਤੀ ਆ ਤੇ ਕਹਿੰਦੇ ਵੀ ਉਹਨਾਂ ਨੂੰ ਅਸੀਂ ਇਸ ਦੇ ਜ਼ਰੀਏ ਟਾਰਗੇਟ ਨਹੀਂ ਕਰਨਾ। ਪਰ ਜਿਹੜੇ ਵੀ ਰਸ਼ੀਅਨ ਤੇਲ ਖਰੀਦ ਰਹੇ ਆ ਹੋਰ ਮੁਲਕ, ਜਿਨ੍ਹਾਂ ਮੁਲਕਾਂ ਦਾ ਇਹਨਾਂ ਨੇ ਹੁਣ ਨਾਮ ਲਿਆ ਸੀਗਾ, ਜਿਹਦੇ ਵਿੱਚ ਭਾਰਤ ਵੀ ਜਿਹੜਾ ਉਹ ਸ਼ਾਮਲ ਆ, ਉਹ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ ਆ। ਐਵੇਂ ਨਹੀਂ ਜਿਹੜੀਆਂ ਹਰਜੋਤ ਸਿੰਘ ਜੀ ਬਾਹਾਂ ਇਹਨਾਂ ਦੀਆਂ ਮਰੋੜੀਆਂ ਹੋਈਆਂ ਆ ਭਾਰਤ ਵਾਲਿਆਂ ਦੀਆਂ। ਤੇ ਇਹ ਵੀ ਆਪਾਂ ਨੂੰ ਪਤਾ ਲੱਗਾ ਜਿਹੜਾ ਆਪਰੇਸ਼ਨ ਹਾਰਡਬਾਲ ਹੋਇਆ ਸੀ, ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਵੀ ਇੰਡੀਆ ਵਾਲੇ ਹੀ ਸੀਗੇ। ਇੰਡੀਆ ਦੀ ਇੰਟੈਲੀਜੈਂਸ, ਇੰਡੀਆ ਦੀ ਪੁਲਿਸ ਜਿਹੜੀ ਉੱਥੇ ਫਰੌਤੀਆਂ 'ਚ ਤਾਂ ਸ਼ਾਮਲ ਸੀ। ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਜਿਹੜੇ ਇੱਥੇ ਇਹਨਾਂ ਦੇ ਗੁੰਡੇ, ਗੈਂਗਸਟਰ ਅਨਸਰ ਰਹਿ ਰਹੇ ਆ, ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਜਿਹੜੇ ਉਹ ਫੜੇ ਆ। ਹੁਣ ਤੁਸੀਂ ਦੱਸੋ ਵੀ ਜਿਹੜਾ ਗੈਂਗਸਟਰ ਆ ਉਹ ਇੰਡੀਆ ਦੀ ਸਰਕਾਰ ਤੋਂ ਆਪਣੇ ਰਹਿਣ ਦੀ, ਜਿੱਥੇ ਰਹਿੰਦਾ ਆ ਜਾਂ ਕਿਵੇਂ ਆ, ਉਹਦੀ ਜਾਣਕਾਰੀ ਕਿਉਂ ਦਊਗਾ? ਇਹ ਤਾਂ ਸਾਰੀਆਂ ਤਾਰਾਂ ਦੇਖੋ ਆਪ ਸਪਸ਼ਟ ਜਿਹੜੀਆਂ ਉਹ ਚੀਜ਼ ਤਰੀਕੇ ਦੇ ਨਾਲ ਸਾਹਮਣੇ ਜਿਹੜੀਆਂ ਹਰਜੋਤ ਸਿੰਘ ਜੀ ਆ ਰਹੀਆਂ ਆ। ਪਰਦੇਫਾਸ਼ ਜਿਹੜੇ ਆ ਉਹਨਾਂ ਦੇ ਇਹਨਾਂ ਸਾਰੇ ਪ੍ਰੋਪੇਗੈਂਡੇ ਦੇ ਆਪ ਹੀ ਜਿਹੜੇ ਉਹ ਹੋ ਰਹੇ ਹੈਗੇ ਆ। ਜੀ ਬਿਲਕੁਲ, ਪੂਰਾ ਜਿਹੜਾ ਫਰਾਡ ਆ ਉਹ ਜਿਹੜਾ ਪਤਾ ਲੱਗ ਰਿਹਾ ਵੀ ਕਿਸ ਹਿਸਾਬ ਦੇ ਨਾਲ ਜਿਹੜੀਆਂ ਸਰਕਾਰਾਂ ਆ ਉਹ ਇਨਵੋਲਵ ਹੈਗੀਆਂ। ਸੋ ਇਹ ਉਦਾਂ ਓਵਰਆਲ ਹਰਜੋਤ ਸਿੰਘ ਜੀ ਇੰਡੀਆ ਦੇ ਲਈ ਕਾਫੀ ਵੱਡਾ ਝਟਕਾ ਜਿਹੜਾ ਹੋ ਸਕਦਾ ਆ ਵੀ ਜੇ ਵਾਕਿਆ ਹੀ ਇਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਟੈਰਿਫ ਜਿਹੜਾ 100% ਲੱਗ ਜਾਂਦਾ। ਆਲਰੇਡੀ ਕਾਫੀ ਰੌਲਾ ਰੱਪਾ ਤਾਂ ਪਿਆ ਹੀ ਹੋਇਆ ਆ ਵੀ ਇਸ ਤਰੀਕੇ ਦੇ ਨਾਲ। ਸੋ ਇਹ ਇਹਨਾਂ ਦੇ ਨਾਲ ਜਿਹੜਾ ਅਸਰ ਪਊਗਾ। ਇੱਕ ਜਿਹੜੀ ਹੋਰ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹੁਣੇ ਰੀਸੈਂਟਲੀ ਨਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਨੂੰ ਗਿਆ ਹੋਇਆ ਆ ਮੋਦੀ। ਉੱਥੇ ਪਤਾ ਨਹੀਂ ਹੁਣ ਕਿਹੜਾ AI ਦੇ ਨਾਲ ਅਵਾਰਡ ਲੈਣ ਜਿਹੜਾ ਉਹ ਗਿਆ ਹੋਣਾ। ਗਾਰਡੀਅਨ ਨੇ ਤੇ ਚੰਗੀ ਇਸ ਦੀ ਪੱਟੀ ਜਿਹੜੀ ਉਹ ਪਹੁੰਚੀ ਸੀਗੀ, ਕਹਿੰਦੇ ਵੀ ਤੁਸੀਂ ਅਵਾਰਡ ਰੱਖੋ ਤਾਂ ਸਹੀ, ਮੋਦੀ ਭੱਜਾ ਹੀ ਆਊਗਾ ਆਪ ਜਿਹੜਾ ਉਹ ਲੈਣ ਦੇ ਲਈ। ਗਾਰਡੀਅਨ ਅਖਬਾਰ ਜਿਹੜੀ ਆ ਉਹਨਾਂ ਨੇ ਇਸ ਦੇ ਉੱਤੇ ਸਪੈਸ਼ਲ ਇੱਕ ਅੰਕ ਵੀ ਜਿਹੜਾ ਉਹ ਛਾਪਿਆ ਸੀ। ਹੁਣੇ ਰੀਸੈਂਟਲੀ ਨਾ ਉੱਥੇ ਨਿਊਜ਼ੀਲੈਂਡ ਦੇ ਵਿੱਚ ਕਹਿ ਰਿਹਾ ਸੀਗਾ ਮਿਸਟਰ ਮੋਦੀ, ਪ੍ਰਾਈਮ ਮਿਨਿਸਟਰ ਮੋਦੀ ਕਹਿ ਰਹੇ ਸੀਗੇ ਵੀ ਇੰਡੀਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬੀਫ ਪ੍ਰੋਡਿਊਸਰ, ਐਕਸਪੋਰਟਰ ਆ। ਫਿਸ਼ ਦਾ ਦੂਜਾ ਸਭ ਤੋਂ ਵੱਡਾ ਬੀਫ ਤੇ ਬੀਫ ਦਾ ਜਿਹੜਾ ਆ ਉਹ ਪ੍ਰੋਡਿਊਸਰ, ਐਕਸਪੋਰਟਰ ਆ। ਤੇ ਉੱਥੇ ਜਿਹੜੇ ਇਹਦੇ ਗਊ ਰਕਸ਼ਕ ਦੇ ਨਾਂ ਦੇ ਉੱਤੇ ਗੈਂਗ ਬਣੇ ਆ, ਉਹ ਦੇਖੋ ਲੋਕਾਂ ਨੂੰ ਕਿੱਦਾਂ ਘਰੋਂ ਕੱਢ ਕੇ
ਵੀ ਫ੍ਰਿਜ ਦੇ ਵਿੱਚ ਬੀਫ ਲੱਭਾ ਆ ਵੀ ਉਹ ਮਾਰ ਰਹੇ ਆ, ਤੇ ਬਾਹਰ ਜਾ ਕੇ ਇਹ ਨਿਊਜ਼ੀਲੈਂਡ ਆਸਟ੍ਰੇਲੀਆ ਜਾ ਕੇ ਇਹ ਰੌਲਾ ਪਾਉਂਦੇ ਆ ਵੀ ਅਸੀਂ ਸਭ ਤੋਂ ਵੱਡਾ ਜ਼ਿਆਦਾ ਦੁਨੀਆ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਗਾਂ ਦਾ ਮਾਸ ਬਣਾਉਂਦੇ ਆ ਤੇ ਐਕਸਪੋਰਟ ਜਿਹੜਾ ਉਹ ਕਰਦੇ ਆ, ਤੇ ਆਪਣੇ ਮੁਲਕ ਦੇ ਵਿੱਚ ਉਸੇ ਚੀਜ਼ ਦੇ ਨਾਂ ਦੇ ਉੱਤੇ ਲੋਕਾਂ ਦਾ ਜਿਹੜਾ ਉਹ ਕਤਲੇਆਮ ਕਰ ਰਹੇ ਆ। ਸੋ ਹੁਣ ਤੁਸੀਂ ਆਪ ਦੇਖੋ ਵੀ ਇਹ ਕਿਸ ਤਰੀਕੇ ਦੇ ਨਾਲ ਹਰ ਇੱਕ ਪਾਸੇ ਹੀ ਜਿਹੜਾ ਐਕਸਪੋਜ਼ ਆ ਉਹ ਹੋ ਰਹੇ ਹੈਗੇ ਆ। ਸੋ ਓਵਰਆਲ ਵੈਸੇ ਇਹਨਾਂ ਤੋਂ ਹੋਰ ਕੋਈ ਸਿਆਣਪ ਦੀ ਬਾਹੜੀ ਉਮੀਦ ਵੀ ਨਹੀਂ ਹੈਗੀ। ਜੀ, ਬਿਲਕੁਲ।